ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਹੜੀ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਸੀ, ਕੀ ਉਸ ਦੀ ਕੋਈ ਜਾਂਚ ਅੱਗੇ ਤੁਰੀ? ਜਾਂਚ ਜਿਹੜੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। ਅਕਸਰ ਜਿਹੜੇ ਜਦੋਂ ਸੱਪ ਲੰਘ ਜਾਂਦਾ ਤੇ ਉਹਦੀ ਲਕੀਰ ਨੂੰ ਜਿਹੜੀ ਜੀ ਉਹ ਪਿੱਟਣ ਵਾਲੀ ਗੱਲ ਇਹ ਜਿਹੜੀ ਉਹ ਹੁੰਦੀ ਆ। ਅਫਸੋਸ ਪ੍ਰਗਟਾਇਆ ਜਾ ਰਿਹਾ ਜੀ ਸਾਰੇ ਜਿਹੜੇ ਆਗੂ ਨੇ ਜਿਸ ਤਰ੍ਹਾਂ ਉਹ ਪ੍ਰਗਟਾਉਂਦੇ ਆ, ਪਰ ਜਿਹੜੇ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਖੁੱਲੀਆਂ ਅਜਿਹੀਆਂ ਜਿਹੜੀਆਂ ਫੈਕਟਰੀਆਂ ਜਿਹੜੀ ਲੋਕਾਂ ਦੀ ਜਾਨ ਦਾ ਜਿਹੜਾ ਜੀ ਉਹ ਬਣਦੀਆਂ ਨੇ, ਇਹ ਉਨੀ ਦੇਰ ਤੱਕ ਚੇਤਾ ਨਹੀਂ ਆਉਂਦਾ ਕਿਸੇ ਨੂੰ ਵੀ ਜਿੰਨੀ ਦੇਰ ਤੱਕ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਜਿਹੜੀ ਉਹ ਵਾਪਰ ਨਹੀਂ ਜਾਂਦੀ। 23 ਲੋਕਾਂ ਦੀ ਮੌਤ ਦੀ ਪੁਸ਼ਟੀ ਸਰਕਾਰੀ ਤੌਰ ਦੇ ਉੱਤੇ ਕੀਤੀ ਜਿਹੜਾ ਜੀ ਉਹ ਜਾ ਰਹੀ ਆ। ਕਈ ਲੋਕ ਦੇਰ ਰਾਤ ਤੱਕ ਮਲਬੇ ਹੇਠ ਜਿਹੜਾ ਜੀ ਉਹ ਦੱਬੇ ਹੋਏ ਸੀਗੇ, ਕਿਉਂਕਿ ਧਮਾਕਾ ਇੰਨਾ ਜ਼ਬਰਦਸਤ ਸੀਗਾ ਜੀ। ਉਹਨੇ ਉਹ ਤਾਂ ਬਿਲਡਿੰਗ ਉਡਾਈ, ਨਾਲ ਲੱਗਵੀਆਂ ਜਿਹੜੀਆਂ ਬਿਲਡਿੰਗਾਂ ਸੀਗੀਆਂ ਉਹਨਾਂ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਪਾਇਆ। ਇਹ ਕਿਹਾ ਜਾ ਰਿਹਾ ਕੁਝ 40 ਦੇ ਕਰੀਬ ਲੋਕ ਉਸ ਵੇਲੇ ਉੱਥੇ ਅੰਦਰ ਕੰਮ ਜਿਹੜਾ ਜੀ ਉਹ ਕਰ ਰਹੇ ਸੀਗੇ। ਅਜੇ ਤੱਕ ਕਿਸੇ ਦੇ ਨਾਲ ਗੱਲ ਨਹੀਂ ਹੋ ਸਕੀ ਜਿਹੜਾ ਅੰਦਰੋਂ ਬਚ ਕੇ ਆਇਆ ਹੋਵੇ ਜੀ। ਮਤਲਬ ਕਿ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੱਧ ਸਕਦੀ ਆ। ਧਮਾਕਾ ਜਿਹੜਾ ਜੀ ਇਹ ਇੰਨਾ ਦੂਰ ਤੱਕ ਸੁਣਿਆ ਗਿਆ ਕਿ 5 ਕਿਲੋਮੀਟਰ ਤੱਕ ਜਿਹੜੇ ਜੀ ਇਹ ਧਮਾਕੇ ਦੀ ਆਵਾਜ਼ ਆਈ। ਲੋਕ ਡਰ ਗਏ ਕਿਉਂਕਿ ਜਿਹੜੇ ਵਿਆਹ ਸਮਾਗਮ ਨੇ ਉਹ ਬਟਾਲੇ ਦੇ ਵਿੱਚ ਚੱਲ ਰਹੇ ਨੇ। ਬਹੁਤੇ ਲੋਕਾਂ ਨੇ ਸਮਝਿਆ ਕਿ ਇਹ ਕੋਈ ਅੱਤਵਾਦੀ ਕਾਰਾ ਹੈ ਔਰ ਬੰਬ ਧਮਾਕਾ ਕਿਤੇ ਜਿਹੜਾ ਹੋਇਆ। ਤੋਂ ਬਾਅਦ ਜਿਹੜਾ ਜੀ ਹੌਲੀ ਹੌਲੀ ਪਤਾ ਲੱਗਿਆ ਕਿ ਇਹ ਪਟਾਕੇ ਬਣਾਉਣ ਵਾਲੀ ਜਿਹੜੀ ਫੈਕਟਰੀ ਸੀ, ਜਿਹੜੀ ਕਿ ਪਿਛਲੇ ਇਹ ਸਤਨਾਮ ਸਿੰਘ ਦੇ ਨਾਂ ਦੇ ਉੱਤੇ 50 ਸਾਲਾਂ ਤੋਂ ਜਿਹੜੀ ਹੈ ਜੀ ਉਹ ਚੱਲ ਰਹੀ ਸੀ। ਫੈਕਟਰੀ ਮਾਲਕ ਜਸਪਾਲ ਸਿੰਘ ਤੇ ਉਹਦੇ ਪੁੱਤ ਓਂਕਾਰ ਸਿੰਘ ਦਾ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ। ਉਹਦੀ ਪਤਨੀ ਤੇ ਉਹਦੀ ਬੇਟੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ, ਜਿਹੜੇ ਹਸਪੀਟਲ ਦੇ ਵਿੱਚ ਦਾਖਲ ਨੇ। ਜਿਹੜਾ ਇਹ 1.5 ਕਿਲੋਮੀਟਰ ਦੂਰ ਇਹਦੇ ਇੱਕ ਸੇਂਟ ਫਰਾਂਸਿਸ ਸਕੂਲ ਹੈ ਜਿੱਥੇ ਛੁੱਟੀ ਸੀਗੀ। ਔਰ ਅਕਸਰ ਇਹ ਕਿਹਾ ਜਾਂਦਾ ਕਿ ਬੱਚੇ ਜਿਹੜੇ ਇਸੇ ਰਾਹ ਥਾਣੀ ਲੰਘਦੇ ਆ। ਜਦੋਂ ਇਹ ਧਮਾਕਾ ਜਿਹੜਾ ਜੀ ਉਹ ਹੋਇਆ, ਇਹਦੇ ਵਿੱਚ ਇਹਦੀ ਲਪੇਟ ਦੇ ਵਿੱਚ ਜਿਹੜਾ ਜੀ ਇਹ ਬੱਚੇ ਵੀ ਜਿਹੜੇ ਉਹ ਆ ਸਕਦੇ ਸੀਗੇ। 200 ਮੀਟਰ ਤੱਕ ਜਿਹੜੀਆਂ ਦੁਕਾਨਾਂ ਤੇ ਘਰਾਂ ਦੇ ਵਿੱਚ ਜਿਹੜੀਆਂ ਤਰੇੜਾਂ ਪੈ ਗਈਆਂ, ਲੋਕਾਂ ਦੇ ਘਰਾਂ ਦੇ ਸ਼ੀਸ਼ੇ ਜਿਹੜੇ ਜੀ ਉਹ ਟੁੱਟ ਗਏ। ਮੈਜਿਸਟ੍ਰੇਟ ਜਾਂਚ ਦੇ ਹੁਕਮ ਤਾਂ ਦਿੱਤੇ ਗਏ ਆ। ਜੇ ਮੈਜਿਸਟ੍ਰੇਟ ਦੀ ਇਹ ਜਾਂਚ ਜਿਹੜੀ ਆ ਉਹਨਾਂ ਲੋਕਾਂ ਤੱਕ ਵੀ ਪਹੁੰਚੇ ਕਿ ਕਿਹਨੇ ਪਰਮਿਸ਼ਨ ਜਿਹੜੀ ਆ ਇਸ ਫੈਕਟਰੀ ਦੀ ਦਿੱਤੀ, ਕਿਉਂਕਿ ਇਹਦੇ ਵਿੱਚ ਸੇਫਟੀ ਰੂਲਸ ਰੈਗੂਲੇਸ਼ਨ ਜਿਹੜੇ ਜੀ ਉਹ ਆਉਂਦੇ ਆ, ਜਿਹੜੇ ਕਿ ਫਾਇਰ ਬ੍ਰਿਗੇਡ ਮਹਿਕਮੇ ਦੇ ਅੰਡਰ ਆਉਂਦੇ ਆ। ਪਰ ਉੱਥੋਂ ਤੱਕ ਜਾਂਚ ਜਿਹੜੀ ਆ ਜੀ ਉਹ ਜਾਣੀ ਨਹੀਂ। ਤੱਤੇ ਘਾਹ ਰੌਲਾ ਰੱਪਾ ਜਿਹੜਾ ਜੀ ਉਹ ਪੈ ਕੇ ਸ਼ਾਂਤ ਹੋ ਜਾਣਾ। 2-2 ਲੱਖ ਰੁਪਈਆ ਜਿਹੜਾ ਜੀ ਉਹ ਅਨਾਊਂਸ ਕਰਤਾ ਸਰਕਾਰ ਦੇ ਵੱਲੋਂ ਮਰਨ ਵਾਲਿਆਂ ਨੂੰ। ਤੇ ਕੁਝ ਹਫ਼ਤਿਆਂ ਤੋਂ ਬਾਅਦ ਜਦੋਂ ਦੀਵਾਲੀ ਹੋਊਗੀ ਤਾਂ ਬਹੁਤ ਸਾਰੇ ਲੋਕ ਇਸ ਧਮਾਕੇ ਨੂੰ ਭੁੱਲ ਕੇ ਆਪਣੀਆਂ ਛੱਤਾਂ ਤੇ ਪਟਾਕੇ ਫੇਰ ਚਲਾ ਰਹੇ ਹੋਣਗੇ। ਜੀ ਜੀ, ਬਿਲਕੁਲ ਛੇਤੀ ਭੁੱਲ ਜਾਂਦੇ ਆ ਜੀ। ਤੇ ਅੱਗੇ ਕਰਤਾਰਪੁਰ ਲਾਂਘੇ ਦੀ ਜੇ ਗੱਲ ਕਰੀਏ ਤਾਂ ਕੁਝ ਕੁ ਗੱਲਾਂ ਤੇ ਸਹਿਮਤੀ ਹੋ ਗਈ ਹੈ, ਪਰ ਕੁਝ ਕੁ ਗੱਲਾਂ ਤੇ ਹਜੇ ਵੀ ਅਸਹਿਮਤੀ ਹੈ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ ਇਹ ਸਮੇਂ ਸਿਰ ਪੂਰਾ ਕੰਮ ਹੋਊਗਾ। ਵੱਡੀ ਗੱਲ ਤਾਂ ਜਿਹੜੀ ਹੈ ਜੀ ਇਹ ਸਭ ਤੋਂ ਜਿਹੜੀ ਹੈਗੀ ਆ, ਔਰ 31 ਅਕਤੂਬਰ 19 ਤੱਕ ਦੋਨੇ ਸਾਈਡਾਂ ਜਿਹੜੀਆਂ ਜੀ ਇਹ ਕੰਮ ਪੂਰਾ ਕਰ ਲੈਣਗੀਆਂ। ਔਰ 30 ਸਤੰਬਰ 19 ਤੱਕ ਜਿਹੜਾ ਜੀ ਹਾਈਵੇ ਦਾ ਕੰਮ 4 ਲੇਨ ਦਾ ਪੂਰਾ ਹੋ ਜਾਊਗਾ ਇੱਧਰ ਭਾਰਤ ਵਾਲੀ ਜਿਹੜਾ ਜੀ ਉਹ ਸਾਈਡ ਦੇ ਉੱਤੇ। ਦੋਨਾਂ ਮੁਲਕਾਂ ਦੀਆਂ ਜਿਹੜੀਆਂ ਟੀਮਾਂ ਸੀਗੀਆਂ ਜੀ ਇਹਨਾਂ ਨੇ ਬਹਿ ਕੇ ਗੱਲਬਾਤ ਜਿਹੜੀ ਕੀਤੀ। ਉਸ ਤੋਂ ਬਾਅਦ ਭਾਰਤ ਵਾਲੀ ਸਾਈਡ ਤੋਂ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆਫੀਸਰ ਸੀਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਜੀ ਇਹ ਗੱਲ ਦੱਸੀ ਕਿ 5000 ਜਿਹੜਾ ਸ਼ਰਧਾਲੂ ਆ ਉਹ ਰੋਜ਼ ਇੱਥੇ ਕਰਤਾਰਪੁਰ
ਗੁਰਦੁਆਰੇ ਦੇ ਦਰਸ਼ਨ ਕਰਨ ਦੇ ਵਾਸਤੇ ਜਿਹੜਾ ਜੀ ਉਹ ਜਾ ਸਕੂਗਾ। ਪੂਰਾ ਸਾਲ 365 ਦਿਨ ਇਹ ਲਾਂਘਾ ਖੁੱਲਾ ਰਹੂਗਾ, ਕਿਸੇ ਸਮੇਂ ਵੀ ਜਾਇਆ ਜਾ ਸਕੂਗਾ। ਆਨਲਾਈਨ ਇੱਕ ਅਰਜ਼ੀ ਜਿਹੜੀ ਹੈ ਜੀ ਉਹ ਦੇਣੀ ਪਊਗੀ ਜਿਹੜਾ ਜੀ 4 ਦਿਨ ਪਹਿਲਾਂ। ਤਾਂ 4 ਦਿਨ ਪਹਿਲਾਂ ਉਹਦੀ ਆਮਦ ਦੀ ਜਿਹੜੀ ਹੈ ਜੀ ਉਹ ਪੁਸ਼ਟੀ ਕੀਤੀ ਜਾਊਗੀ ਜਦੋਂ ਆਨਲਾਈਨ ਅਪਲਾਈ ਕੀਤਾ ਜਾਊਗਾ। ਵੱਡੀ ਗੱਲ ਇਹ ਰਹੂਗੀ ਕਿ ਕਿਸੇ ਵੀਜ਼ੇ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਪਊਗੀ ਭਾਰਤ ਵਾਲੀ ਸਾਈਡ ਤੋਂ ਜਿਹਨੇ ਵੀ ਜਿਹੜਾ ਜੀ ਉਹ ਜਾਣਾ ਹੋਵੇ। ਜਿਹੜੇ ਲੋਕ ਬਾਹਰ ਰਹਿੰਦੇ ਆ, ਜਿਨ੍ਹਾਂ ਦੇ ਕੋਲੇ ਪਾਸਪੋਰਟ ਦੂਜੇ ਮੁਲਕਾਂ ਦੇ ਆ, ਇੰਗਲੈਂਡ ਜਾਂ ਅਮਰੀਕਾ ਜਾਂ ਕੈਨੇਡਾ ਦੇ, ਉਹਨਾਂ ਦੇ ਕੋਲੇ ਜੇ OCI ਨਾਲ ਜਿਹੜਾ ਜੀ ਹੈਗਾ ਤਾਂ ਉਹਨਾਂ ਨੂੰ ਵੀ ਇਹ ਜਿਹੜੀ ਹੈ ਜੀ ਬਿਨਾਂ ਵੀਜ਼ੇ ਵਾਲੀ ਛੋਟ ਮਿਲੂਗੀ OCI ਕਾਰਡ ਦੇ ਨਾਲ। ਦੋ ਗੱਲਾਂ ਦੇ ਉੱਤੇ ਜਿਹੜੀ ਹੈ ਜੀ ਉਹ ਥੋੜੀ ਜਿਹੀ ਅੜਚਣ ਅਜੇ ਚੱਲ ਰਹੀ ਆ। ਇੱਕ ਤਾਂ ਪਹਿਲੀ ਜਿਹੜੀ ਅੜਚਣ ਇਹ ਆ ਕਿ ਭਾਰਤ ਜਿਹੜਾ ਜੀ ਉਹਨੇ ਇਹ ਮੰਗ ਰੱਖੀ ਆ ਕਿ BSF ਦੇ ਜਿਹੜੇ ਰੇਂਜਰਸ ਨੇ ਉਹਨਾਂ ਦੇ ਇੱਕ ਆਫੀਸਰ ਦਾ ਐਕਸੈਸ ਜਿਹੜਾ ਜੀ ਉਹ ਗੁਰਦੁਆਰੇ ਤੱਕ ਹੋਣਾ ਚਾਹੀਦਾ, ਜਿਹਨੂੰ ਪਾਕਿਸਤਾਨ ਜਿਹੜਾ ਜੀ ਉਹ ਮੰਨ ਨਹੀਂ ਜਿਹੜਾ ਜੀ ਉਹ ਰਿਹਾ। ਇਹ ਐਕਸੈਸ ਇਸ ਕਰਕੇ ਮੰਗਿਆ ਜਿਹੜਾ ਜੀ ਉਹ ਜਾ ਰਿਹਾ ਹੈ ਕਿ ਐਮਰਜੈਂਸੀ ਦੇ ਹਾਲਾਤ ਦੇ ਵਿੱਚ ਲੋਕਾਂ ਦੀ ਮਦਦ ਜਿਹੜੀ ਉਹ ਕੀਤੀ ਜਾ ਸਕੇ। ਜੇ ਉੱਥੇ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਕਿਸੇ ਨੂੰ ਪੈਂਦੀ ਆ ਜਾਂ ਕੋਈ ਭਗਦੜ ਮੱਚਦੀ ਆ, ਕੁਛ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਹੁੰਦਾ, ਪਾਕਿਸਤਾਨ ਇਹਨੂੰ ਮੰਨ ਨਹੀਂ ਰਿਹਾ। ਦੂਸਰੀ ਜਿਹੜੀ ਅੜਚਣ ਆ ਉਹ ਇਸ ਗੱਲ ਦੇ ਉੱਤੇ ਅਜੇ ਥੋੜੀ ਜਿਹੜੀ ਜੀ ਉਹ ਪੈ ਰਹੀ ਆ ਕਿ $20 ਫੀਸ ਜਿਹੜੀ ਆ ਉਹ ਲੈਣ ਦੀ ਗੱਲ ਜਿਹੜੀ ਪਾਕਿਸਤਾਨ ਨੇ ਆਖੀ ਆ। ਭਾਰਤ ਇਹਦੇ ਉੱਤੇ ਰਾਜ਼ੀ ਜਿਹੜਾ ਜੀ ਉਹ ਨਹੀਂ ਹੋ ਰਿਹਾ ਔਰ ਇਹਦੇ ਉੱਤੇ ਭਾਰਤ ਨੇ ਜਿਹੜਾ ਜੀ ਉਹ ਇਤਰਾਜ਼ ਪ੍ਰਗਟ ਕੀਤਾ। ਜੇ ਮੁੱਖ ਮੰਤਰੀ ਹੋਰਾਂ ਦਾ ਪੇਜ ਦੇਖੋ, ਜਿਨ੍ਹਾਂ ਨੇ ਇਹਦੇ ਉੱਤੇ ਸਟੇਟਸ ਪਾਤਾ ਕਿ ਸ਼ਰਮਨਾਕ ਕਰ ਆ ਪਾਕਿਸਤਾਨ ਦਾ ਕਿ ਉਹਨੇ ਫੀਸ ਜਿਹੜੀ ਆ ਉਹ ਮੰਗੀ ਆ, ਤੇ ਹੇਠ ਆਏ ਜਿਹੜੇ ਕਮੈਂਟ ਹੈ ਜੇ ਉਹ ਪੜ੍ਹੋ ਤੇ ਲੋਕ ਕਹਿੰਦੇ ਆ ਕਿ ਸਰਵਿਸ ਕੀ ਆ। ਜੇ ਇੱਕ ਮੁਲਕ ਜਿਹੜਾ ਜੀ ਉਹ ਲਾਉਂਦਾ ਇਹਦੀ ਸਰਵਿਸ ਫੀ ਤਾਂ ਉਹਨਾਂ ਨੂੰ ਇਹ ਫੀ ਜਿਹੜੀ ਆ ਉਹ ਦੇਣ ਦੇ ਵਿੱਚ ਕੋਈ ਇਤਰਾਜ਼ ਜਿਹੜਾ ਉਹ ਨਹੀਂ ਗਾ। ਜੇ ਤੁਸੀਂ ਉਸ ਸਟੇਟਸ ਦੇ ਨਾਲ ਜਿਹੜਾ ਜੀ ਇਸ ਸਾਰੇ ਚੀਜ਼ ਨੂੰ ਕੰਪੇਅਰ ਕਰਕੇ ਜਿਹੜਾ ਜੀ ਉਹ ਦੇਖੋ। ਜਿਹੜੀ ਚੌਥੇ ਦੌਰ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਇਹਨਾਂ ਦੋਨਾਂ ਜਿਹੜੇ ਇਸ਼ੂਜ਼ ਨੇ ਇਹਦਾ ਹੱਲ ਜਿਹੜਾ ਉਹ ਕੱਢਿਆ ਜਾ ਸਕਦਾ ਆ। ਕੋਈ ਨਾ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਦੋਨੋਂ ਚੀਜ਼ਾਂ ਜਿਹਦਾ ਹੱਲ ਨਾ ਹੋ ਸਕੇ, ਪਰ ਜਿਹੜੀਆਂ ਅਹਿਮ ਚੀਜ਼ਾਂ ਸੀਗੀਆਂ ਜੀ ਉਹਨਾਂ ਦੇ ਉੱਤੇ ਸਹਿਮਤੀ ਜਿਹੜੀ ਆ ਉਹ ਬਣ ਗਈ ਆ। ਔਰ ਸਭ ਤੋਂ ਚੰਗੀ ਜਿਹੜੀ ਹੈ ਜੀ ਉਹ ਖਬਰ ਇਹੀ ਆ ਕਿ 5000 ਬੰਦਾ ਰੋਜ਼ ਜਾ ਸਕੂਗਾ ਔਰ ਬਿਨਾਂ ਵੀਜ਼ੇ ਤੋਂ ਜਿਹੜਾ ਜੀ ਉਹ ਜਾ ਸਕੂਗਾ। ਇਹ ਨਹੀਂ ਪਤਾ ਕਿ ਮੁੱਖ ਮੰਤਰੀ ਖੁਸ਼ ਕਿਹਨੂੰ ਕਰਨਾ ਚਾਹੁੰਦੇ ਆ ਜਦੋਂ ਬਾਕੀ ਦੇਸ਼ਾਂ ਨੂੰ ਲੰਘੀਦਾ ਆ ਤੇ ਫੀਸ ਦੇ ਕੇ ਲੰਘ ਹੁੰਦਾ ਆ। ਤੇ ਅੱਗੇ ਕਲੋਜ਼ਰ ਰਿਪੋਰਟ ਮਿਲ ਗਈ ਆ ਜੀ ਸਰਕਾਰ ਨੂੰ, ਤੇ ਸਰਕਾਰ ਨੇ ਤੇ ਜਿਹੜੇ ਇਤਰਾਜ਼ ਆ ਉਹਨਾਂ ਬਾਰੇ ਪਟੀਸ਼ਨ ਦਾਇਰ ਕੀਤੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਜੀ ਬੇਅਦਬੀ ਮਾਮਲੇ ਦੇ ਵਿੱਚ ਜਿਹੜੀ ਕਲੋਜ਼ਰ ਰਿਪੋਰਟ ਹੈ ਨਵੇਂ ਸਿਰਿਓਂ ਜਾਂਚ ਕਰਨ ਲਈ ਦਾਇਰ ਅਰਜ਼ੀ ਦੇ ਉੱਤੇ ਮੋਹਾਲੀ ਦੀ ਜਿਹੜੀ CBI ਦੀ ਵਿਸ਼ੇਸ਼ ਅਦਾਲਤ ਹੈ ਉਹਦੇ ਵਿੱਚ ਸੁਣਵਾਈ ਜਿਹੜੀ ਉਹ ਚੱਲ ਰਹੀ ਆ। ਪੰਜਾਬ ਸਰਕਾਰ ਦੇ ਜਤਾਏ ਇਤਰਾਜ਼ਾਂ ਸੰਬੰਧੀ ਪਟੀਸ਼ਨ ਦਾਇਰ ਕਰਕੇ CBI ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਗਿਆ ਹੈ ਕਿ CBI ਨੂੰ ਹੁਣ ਨਵੇਂ ਸਿਰਿਓਂ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਰਕਾਰ ਦਾ ਇਹ ਕਹਿਣਾ ਹੈ ਕਿ ਪਿਛਲੇ 3 ਸਾਲਾਂ ਤੋਂ ਇਹ ਮਾਮਲਾ CBI ਦੇ ਕੋਲੇ ਸੀਗਾ, ਪਰ ਹਾਲੇ ਤੱਕ ਜਾਂਚ ਏਜੰਸੀ ਦੇ ਵੱਲੋਂ ਇਹਦੇ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਚਿੱਟੇ ਵਜੋਂ ਜਿਹੜਾ ਜੀ 28 ਅਗਸਤ 18 ਨੂੰ ਪੰਜਾਬ ਵਿਧਾਨ ਸਭਾ ਦੇ ਵੱਲੋਂ ਬੇਅਦਬੀ ਦੇ ਮਾਮਲੇ ਦੇ ਵਿੱਚ CBI ਤੋਂ ਜਾਂਚ ਵਾਪਸ ਲੈਣ ਸੰਬੰਧੀ ਮਤਾ ਪਾਸ ਕਰਨ ਤੋਂ ਬਾਅਦ 6 ਸਤੰਬਰ ਨੂੰ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਬੇਅਦਬੀ ਮਾਮਲੇ ਦੇ ਨਾਲ ਸੰਬੰਧਿਤ DSPs ਮੈਂਬਰਾਂ ਨੂੰ ਜਿਹੜਾ ਜੀ CBI ਦੇ ਵੱਲੋਂ ਜਿਹੜਾ ਸੀਗਾ ਜੀ ਇਹਦੇ ਥਾਣਾ ਬਾਜਾਖਾਨਾ ਵਿੱਚ ਦਰਜ ਕੀਤੇ ਗਏ ਕੇਸਾਂ ਦੀ ਜਾਂਚ ਕਰਨ ਦੀ ਦਿੱਤੀ ਗਈ ਸਹਿਮਤੀ ਵਾਪਸੀ ਜਿਹੜੀ ਉਹ ਲੈ ਲਈ ਗਈ ਸੀਗੀ। CBI ਨੂੰ 2 ਚਿੱਠੀਆਂ ਵੀ ਕਿਹਾ ਜਾ ਰਿਹਾ ਕਿ ਲਿਖੀਆਂ ਗਈਆਂ, ਪਰ ਜਾਂਚ ਏਜੰਸੀ ਨੇ ਸਰਕਾਰ ਨੂੰ ਕੇਸ ਵਾਪਸ ਨਹੀਂ ਕੀਤਾ, ਨਾ ਕੋਈ ਦਸਤਾਵੇਜ਼ ਜਿਹੜਾ ਜੀ ਉਹ ਦਿੱਤਾ ਗਿਆ। ਪਹਿਲਾਂ ਤੇ ਹੁਣ ਕਲੋਜ਼ਰ ਰਿਪੋਰਟ ਪੇਸ਼ ਕਰਨ ਤੋਂ ਬਾਅਦ CBI ਮੁੜ ਕੇ ਜਾਂਚ ਕਰਨ ਦੀ ਹੱਕਦਾਰ ਨਹੀਂ ਹੈ, ਇਹ ਸਰਕਾਰ ਨੇ ਜਿਹੜਾ ਜੀ ਉਹ ਆਖਿਆ। ਸਰਕਾਰੀ ਵਕੀਲ ਤੇ CBI ਦੇ ਜਾਂਚ ਅਧਿਕਾਰੀਆਂ ਸਣੇ ਸ਼ਿਕਾਇਤਕਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੰਡ ਬਰਗਾੜੀ ਦੇ ਵਿੱਚ ਜਿਹੜਾ ਗੁਰਦੁਆਰੇ ਦਾ ਮੈਨੇਜਰ ਹੈ ਤੇ ਬਾਕੀ ਜਿਹੜੇ ਜੀ ਕੁਝ ਆਗੂ ਉਹ ਇੱਥੇ ਹਾਜ਼ਰ ਸੀਗੇ। ਅਗਲੀ ਸੁਣਵਾਈ 25 ਤਰੀਕ ਨੂੰ ਜਿਹੜੀ ਹੈ ਜੀ ਉਹ ਹੋਊਗੀ ਔਰ ਇਸ ਦਿਨ ਸਾਰੀਆਂ ਧਿਰਾਂ ਦੀਆਂ ਅਰਜ਼ੀਆਂ ਦੇ ਉੱਤੇ ਬਹਿਸ ਜਿਹੜੀ ਆ ਉਹ ਹੋਊਗੀ।
ਸੀਬੀਆਈ ਦੀ ਜਾਂਚ ਟੀਮ ਨੇ ਕੁਝ ਦਿਨ ਪਹਿਲਾਂ ਯੂ ਟਰਨ ਲੈਂਦਿਆਂ ਚੁੱਪ ਚਪੀਤੇ ਸੀਬੀਆਈ ਦੀ ਅਦਾਲਤ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਕੇ ਇਹਨੂੰ ਖਤਮ ਕਰਨ ਦੀ ਅਪੀਲ ਜਿਹੜੀ ਉਹ ਕੀਤੀ ਸੀਗੀ। ਔਰ 42 ਪੰਨਿਆਂ ਦੀ ਰਿਪੋਰਟ ਦੇ ਵਿੱਚ ਸੀਬੀਆਈ ਨੇ 3 ਡੇਰਾ ਪ੍ਰੇਮੀਆਂ ਜਿਹਦਾ ਇੱਕ ਕਤਲ ਹੋ ਗਿਆ ਸੀ ਮਹਿੰਦਰਪਾਲ ਬਿੱਟੂ ਸਣੇ ਜਿਹੜਾ ਜੀ ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਸਨੀ ਨੂੰ ਕਲੀਨ ਚਿੱਟ ਜਿਹੜੀ ਆ ਜੀ ਉਹ ਦੇ ਦਿੱਤੀ ਸੀ। ਸੀਬੀਆਈ ਦੀ ਅਦਾਲਤ ਨੇ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਪੀਲ ਮਨਜ਼ੂਰ ਕਰਦਿਆਂ ਉਹਨੂੰ ਆਪਣਾ ਪੱਖ ਰੱਖਣ ਦੀ ਮੋਹਲਤ ਜਿਹੜੀ ਆ ਜੀ ਉਹ ਦਿੱਤੀ ਗਈ ਆ। ਔਰ ਸਾਬਕਾ ਵਿਧਾਇਕ ਨੇ ਨਿੱਜੀ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦੇਣ ਦੇ ਵਾਸਤੇ 12 ਸਫ਼ਿਆਂ ਦੀ ਪ੍ਰੋਟੈਸਟ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਸੀ। ਔਰ ਜਿਹੜੇ ਇਹ ਸਾਬਕਾ ਵਿਧਾਇਕ ਆ ਜੀ ਉਹਦੀ ਕਿਉਂਕਿ ਗਵਾਹੀ ਜਿਹੜੀ ਆ ਉਹ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਵੀ ਜਿਹੜਾ ਜੀ ਉਹ ਹੋਈ ਸੀਗੀ। ਤਾਂ ਉਹਦੀ ਗਵਾਹੀ ਜਿਹੜੀ ਉਹਨੂੰ ਆਪਣਾ ਪੱਖ ਰੱਖਣ ਦੀ ਜਿਹੜੀ ਪਰਮਿਸ਼ਨ ਮਿਲੀ ਆ ਉਹ ਵੇਖਣਾ ਇਹ ਹੋਊਗਾ ਕਿ ਉਹਦੇ ਵਿੱਚ ਉਹ ਕਿਹੜੇ ਤੱਥ ਜਿਹੜੇ ਆ ਜੀ ਉਹ ਪੇਸ਼ ਕਰਦੇ ਆ। ਇੰਨਾ ਜ਼ਰੂਰ ਹੈ ਕਿ ਜਿਵੇਂ ਸੀਬੀਆਈ ਨੇ ਚੁੱਪ ਚਪੀਤੇ ਇਹ ਕਲੋਜ਼ਰ ਰਿਪੋਰਟ ਲਾਉਣ ਦੀ ਗੱਲ ਕੀਤੀ ਸੀਗੀ, ਉਹਦੇ ਨਾਲ ਨਾ ਸਿਰਫ ਸੀਬੀਆਈ ਦਾ ਜਿਹੜਾ ਜੀ ਉਹ ਪੱਖ ਨੰਗਾ ਹੋਇਆ ਬਲਕਿ ਪੰਜਾਬ ਸਰਕਾਰ ਦਾ ਵੀ ਇੱਕ ਅਹਿਮ ਪੱਖ ਜਿਹੜਾ ਜੀ ਉਹ ਨੰਗਾ ਹੋ ਗਿਆ ਕਿ ਉਹ ਇਹਦੀ ਜਾਂਚ ਨੂੰ ਭੰਬਲ ਭੂਸੇ ਦੇ ਵਿੱਚ ਪਾਈ ਰੱਖਣਾ ਚਾਹੁੰਦੀ ਹੈ। ਉਹ ਤਾਂ ਹੀ ਹੈ, ਹੁਣ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਬਾਰੇ। ਤਾਂ ਅੱਗੇ ਮੁੱਖ ਮੰਤਰੀ ਪੰਜਾਬ ਦੇ ਚੀਫ ਸਕੱਤਰ ਦੀ ਜੇ ਗੱਲ ਕਰੀਏ ਤਾਂ ਉਹ ਫਿਰ ਦੁਬਾਰਾ ਨਾਰਾਜ਼ ਹੋ ਗਏ। ਬਿਲਕੁਲ ਜੀ, ਪਹਿਲੀ ਵਾਰੀ ਨਾਰਾਜ਼ ਨਹੀਂ ਜਿਹੜਾ ਜੀ ਉਹ ਹੋਏ। ਸੁਰੇਸ਼ ਕੁਮਾਰ ਹੁਰੀ ਜਿਹੜੇ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸੀਬੀਆਈ ਤੋਂ ਵਾਪਸ ਲੈਣ ਜਾਂ ਨਾ ਲੈਣ ਦੇ ਚੱਕਰ ਦੇ ਵਿੱਚ ਘਿਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਾਸਤੇ ਇਹ ਸੰਕਟ ਜਿਹੜਾ ਜੀ ਉਹ ਸਮਝਿਆ ਜਾ ਰਿਹਾ। ਐਕਚੁਅਲੀ ਜੋ ਕੁਛ ਕੱਲ ਹੋਇਆ ਇਹਨੂੰ ਲੈ ਕੇ ਸਵਾਲ ਜਿਹੜੇ ਜੀ ਉੱਠ ਰਹੇ ਆ ਕਿ ਕੀ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੇ ਫੇਰ ਤੋਂ ਅਸਤੀਫਾ ਜਿਹੜਾ ਜੀ ਉਹ ਦੇਤਾ, ਕਿਉਂਕਿ ਉਹਨੇ ਕੱਲ ਸਵੇਰੇ ਆਪਣਾ ਸਾਰਾ ਦਫ਼ਤਰ ਜਿਹੜਾ ਸੀ ਉਹ ਖਾਲੀ ਕਰਤਾ ਔਰ ਉਹਦੇ ਕੋਲੇ ਆਈਆਂ ਵੱਖ-ਵੱਖ ਵਿਭਾਗਾਂ ਦੀਆਂ ਫਾਈਲਾਂ ਉਹਨਾਂ ਨੇ ਚੀਫ ਮਿਨਿਸਟਰ ਆਫਿਸ ਦੇ ਹੋਰ ਅਧਿਕਾਰੀਆਂ ਨੂੰ ਸੌਂਪਤੀਆਂ ਤੇ ਉਹਨਾਂ ਦੇ ਨਾਲ ਲੰਬੀ ਬੈਠਕ ਕਰਕੇ ਲਟਕਦੇ ਮਾਮਲਿਆਂ ਨੂੰ ਨਿਪਟਾ ਲਿਆ। ਅੰਦਰੂਨੀ ਸੂਤਰ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲੇ ਦਿੱਲੀ 'ਚ ਆ, ਇਸ ਲਈ ਗੱਲ ਕਰਕੇ ਇਸ ਫੈਸਲੇ ਦੇ ਉੱਤੇ ਉਹ ਜਿਹੜਾ ਜੀ ਉਹ ਪਹੁੰਚਣਾ ਚਾਹੁੰਦੇ ਆ। 2 ਦਿਨ ਦਿੱਲੀ 'ਚ ਮੁੱਖ ਮੰਤਰੀ ਦੇ ਨਾਲ ਵੱਖ-ਵੱਖ ਬੈਠਕਾਂ 'ਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਉਹ ਦਫ਼ਤਰ ਆਏ ਤਾਂ ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੀਆਂ ਫਾਈਲਾਂ ਨੂੰ ਸੀਐਮਓ ਦੇ ਹੋਰ ਅਧਿਕਾਰੀਆਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਵੰਡ ਦਿੱਤਾ ਔਰ ਜਿਹੜਾ ਜੀ ਰੂਟੀਨ ਵਾਂਗ ਜਿਹੜਾ ਪੱਤਰਕਾਰਾਂ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਿਸੇ ਨਾਲ ਵੀ ਮੁਲਾਕਾਤ ਜਿਹੜੀ ਜੀ ਉਹ ਨਹੀਂ ਕੀਤੀ। ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਫ਼ਤਰ ਦੇ ਅੰਦਰ ਜਿਹੜਾ ਸੁਰੇਸ਼ ਕੁਮਾਰ ਦਾ ਵਿਰੋਧ ਪਹਿਲਾਂ ਵੀ ਹੁੰਦਾ ਰਿਹਾ। ਉਹਨਾਂ ਦੇ ਖਿਲਾਫ ਇੱਕ ਮਾਮਲਾ ਜਿਹੜਾ ਜੀ ਉਹ ਚੱਲ ਰਿਹਾ ਅਦਾਲਤ ਦੇ ਵਿੱਚ ਔਰ ਇਹਦੇ ਵਿੱਚ ਜਿਹੜਾ ਪੰਜਾਬ ਦੇ ਐਡਵੋਕੇਟ ਜਨਰਲ ਹੈ ਜੀ ਉਹਦਾ ਨਾਮ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਇਸ ਸਭ ਕਾਸੇ ਦੇ ਵਿੱਚ ਜਿਹੜਾ ਜੀ ਇਹ ਜਿਹੜੀ ਸੁਣਵਾਈ ਸੀਗੀ ਇਹ 3 ਸਤੰਬਰ ਨੂੰ ਸੀਗੀ ਅਦਾਲਤ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਕੀਤਾ ਇਹ ਗਿਆ ਕਿ ਇਹਨੂੰ ਲੰਬਾ ਜਿਹੜਾ ਜੀ ਉਹ ਖਿੱਚ ਲਿਆ ਗਿਆ ਔਰ ਇਹਦੀ ਸੁਣਵਾਈ ਨਵੰਬਰ ਦੇ ਵਿੱਚ ਜਿਹੜੀ ਜੀ ਉਹ ਲੈ ਗਏ। ਇਹ ਕਿਹਾ ਜਾ ਰਿਹਾ ਕਿ ਐਡਵੋਕੇਟ ਜਨਰਲ ਦੇ ਇਸ਼ਾਰੇ ਦੇ ਉੱਤੇ ਜਿਹੜਾ ਜੀ ਉਹ ਹੋਇਆ ਸਾਰਾ ਕੁਝ। ਜਦੋਂ ਦਿੱਲੀ ਤੋਂ ਵਾਪਸ ਆ ਰਹੇ ਸੀ ਸੁਰੇਸ਼ ਕੁਮਾਰ ਹੁਰੀ ਤਾਂ ਉਹਨਾਂ ਨੂੰ ਇਹ ਜਿਹੜਾ ਜੀ ਦੱਸਿਆ ਗਿਆ ਕਿ ਤੁਹਾਡੇ ਖਿਲਾਫ ਜਿਹੜਾ ਮਾਮਲਾ ਚੱਲ ਰਿਹਾ ਅਦਾਲਤ ਦੇ ਵਿੱਚ ਉਹਨੂੰ ਜਿਹੜਾ ਐਡਵੋਕੇਟ ਜਨਰਲ ਦੇ ਦਫ਼ਤਰ ਦੀ ਭੂਮਿਕਾ ਦੇ ਨਾਲ ਲੰਮਿਆਂ ਜਿਹੜਾ ਜੀ ਉਹ ਪਾ ਦਿੱਤਾ ਗਿਆ। ਇਹ ਕਿਹਾ ਗਿਆ ਕਿ ਇਸੇ ਗੱਲ ਤੋਂ ਨਾਰਾਜ਼ ਹੋ ਗਏ ਸੁਰੇਸ਼ ਕੁਮਾਰ ਹੁਰੀ, ਉਹਨਾਂ ਦਾ ਪਾਰਾ ਜਿਹੜਾ ਜੀ ਉਹ ਚੜ ਗਿਆ ਔਰ ਜਿਹਦੇ ਕਰਕੇ ਉਹਨਾਂ ਨੇ ਦਫ਼ਤਰ ਆ ਕੇ ਆਪਣੇ ਕੰਮ ਜਿਹੜੇ ਦੀ ਨਿਪਟਾਤੇ ਤੇ ਰਹਿੰਦੀਆਂ ਖੂੰਦੀਆਂ ਜਿਹੜੀਆਂ ਫਾਈਲਾਂ ਸੀਗੀਆਂ ਜੀ ਉਹ ਦੂਜੇ ਜਿਹੜੇ ਅਫਸਰ ਸੀ ਉਹਨਾਂ ਨੂੰ ਦੇ ਦਿੱਤੀਆਂ। ਹੁਣ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਪਹਿਲਾਂ ਸੁਰੇਸ਼ ਕੁਮਾਰ ਹੁਰੀ ਨਾਰਾਜ਼ ਹੋਏ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਹਨਾਂ ਦੇ ਘਰੇ ਜਾ ਕੇ ਜਿਹੜਾ ਜੀ ਉਹ ਮਨਾਉਣਾ ਪਿਆ ਸੀ। ਸੁਰੇਸ਼ ਕੁਮਾਰ ਹੁਰੀ ਉਹ ਅਫਸਰ ਨੇ ਜਿਹੜੇ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਸੀਂ ਕਹਿ ਲਓ ਜਿੰਨੀ ਕੁ ਸਰਕਾਰ ਚੱਲ ਰਹੀ ਆ ਉਹ ਚੱਲ ਰਹੀ ਆ। ਅਦਰਵਾਈਜ਼ ਮੁੱਖ ਮੰਤਰੀ ਹੋਰਾਂ ਦੀ ਜਿਹੜੀ ਸਰਕਾਰ ਦੇ ਵਿੱਚ ਸ਼ਮੂਲੀਅਤ ਜਾਂ ਉਹਨਾਂ ਦੇ ਰੁਝੇਵੇਂ ਸਿਰਫ ਫੇਸਬੁੱਕ ਤੇ ਨਜ਼ਰ ਆਉਂਦੇ ਆ। ਅਦਰਵਾਈਜ਼ ਉਹ ਨਾ ਕਿਸੇ ਨੂੰ ਜਿਹੜਾ ਜੀ ਉਹ ਮਿਲਦੇ ਆ ਤੇ ਨਾ
ਉਹ ਜਿਹੜਾ ਜੀ ਕਿਸੇ ਦੇ ਨਾਲ ਕੋਈ ਮੁਲਾਕਾਤ ਜਿਹੜੀ ਹੈ ਜੀ ਉਹ ਕਰ ਰਹੇ ਆ। ਸੁਰੇਸ਼ ਕੁਮਾਰ ਹੋਰੀ ਜੇ ਅਸਤੀਫਾ ਜਿਹੜਾ ਜੀ ਐਤਕੀ ਦੇ ਦਿੰਦੇ ਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਚਾਂਸਸ ਘੱਟ ਹੈ ਕਿ ਉਹ ਮੰਨਣਗੇ ਜਾਂ ਮਨਾ ਲਏ ਜਾਣਗੇ, ਤੇ ਇਹ ਬਿਨਾਂ ਕਿਸੇ ਸ਼ੱਕ ਦੇ ਇੱਕ ਵੱਡਾ ਝਟਕਾ ਮੁੱਖ ਮੰਤਰੀ ਹੋਰਾਂ ਦੇ ਵਾਸਤੇ ਹੋਊਗਾ, ਕਿਉਂਕਿ ਜਿਹੜੇ ਬਹੁਤ ਸਾਰੇ ਵਿਧਾਇਕ ਨੇ ਉਹ ਇਹ ਗੱਲ ਜਿਹੜਾ ਜੀ ਕਹਿੰਦੇ ਆ ਕਿ ਸੁਰੇਸ਼ ਕੁਮਾਰ ਹੋਰਾਂ ਦੀ ਵਜ੍ਹਾ ਕਰਕੇ ਉਹਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ। ਜੀ ਦੇਖੋ ਮਨਾ ਲੈਣਗੇ ਸ਼ਾਇਦ। ਤੇ ਅੱਗੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਰੁੱਸੇ ਹੋਏ ਵਿਧਾਇਕਾਂ ਨੂੰ ਫਿਰ ਮਨਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ, ਇਹ ਕਿਹਦੀ ਗੱਲ ਚੱਲੀ? ਇਹਨੂੰ ਏਕਾ ਵੀ ਕਿਹਾ ਜਾ ਸਕਦਾ ਹੈ ਤੇ ਇਹਨੂੰ ਜਿਹੜਾ ਜੀ ਇੱਕ ਨਵੇਂ ਪੁਆੜੇ ਵੱਲ ਨੂੰ ਵੀ ਇਸ਼ਾਰਾ ਜਿਹੜਾ ਜੀ ਉਹ ਕੀਤਾ ਜਾ ਸਕਦਾ। ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਹੈ ਜੀ ਇਹ ਗੱਲਬਾਤ ਜਿਹੜੀ ਚੱਲ ਰਹੀ ਆ, ਔਰ ਪਿਛਲੇ ਦਿਨੀ ਵਿਧਾਇਕ ਜਿਹੜੇ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਹੋਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਜਿਹੜਾ ਮੰਗ ਪੱਤਰ ਦਿੱਤਾ ਗਿਆ, ਉਹਦੇ ਤੋਂ ਥੋੜਾ ਜਿਹਾ ਜਿਹੜਾ ਜੀ ਇਹ ਇਸ਼ਾਰਾ ਮਿਲਦਾ ਕਿ ਪਿਛਲੇ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾਈ ਬੈਠੇ ਅਮਨ ਅਰੋੜਾ, ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਤੇ ਪਾਰਟੀ ਤੋਂ ਪਾਸੇ ਹੋ ਕੇ ਚੱਲ ਰਹੇ ਪਿਰਮਲ ਧੌਲਾ, ਜਗਦੇਵ ਸਿੰਘ ਕਮਾਲੂ ਤੇ ਜਿਹੜਾ ਸੀਗਾ ਇਹ ਨਾਲ ਉਹਦੇ ਜਿਹੜਾ ਜੀ ਗਏ ਅਮਨ ਅਰੋੜਾ ਦੇ। ਔਰ ਇਹ ਵੀ ਕਹਿਤਾ ਕਿ ਇਹ ਜਿਹੜੇ ਜੀ ਉਹ ਏਕਤਾ ਚਾਹੁੰਦੇ ਆ। ਇਹ ਵੀ ਕਿਹਾ ਗਿਆ ਕਿ ਪਾਰਟੀ ਦੇ ਕੌਮੀ ਕਨਵੀਨਰ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਸਣੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ, ਇਹ ਉਹ ਕਹਿ ਰਹੇ ਨੇ। ਇਹ ਵੀ ਕਹਿ ਰਿਹਾ ਕਿ ਉਹ ਗੱਲਬਾਤ ਦੇ ਰਾਹੀਂ ਮਤਭੇਦ ਦੂਰ ਕਰਨ ਦੇ ਹਾਮੀ ਨੇ, ਪਰ ਪਾਰਟੀ ਆਗੂਆਂ ਨੇ ਉਹਨਾਂ ਦੇ ਕੋਲੇ ਸੰਜੀਦਾ ਪਹੁੰਚ ਜਿਹੜੀ ਉਹ ਨਹੀਂ ਕੀਤੀ। ਔਰ ਇਹ ਕਿਹਾ ਕਿ ਹੁਣ ਅਮਨ ਅਰੋੜਾ ਜਿਹੜੇ ਜੀ ਉਹ ਏਕਤਾ ਦੇ ਯਤਨ ਕਰ ਰਹੇ ਆ ਤੇ ਉਹਨਾਂ ਨੂੰ ਕੁਝ ਆਸ ਜਿਹੜੀ ਹੈ ਜੀ ਉਹ ਵੱਜੀ ਆ। ਪਿਰਮਲ ਧੌਲਾ ਦਾ ਇਹ ਕਹਿਣਾ ਜੀ ਕਿ ਉਹ ਹਮੇਸ਼ਾ ਪਾਰਟੀ ਦੇ ਵਿੱਚ ਏਕੇ ਦੇ ਹਾਮੀ ਰਹੇ ਆ, ਪਰ ਜਦੋਂ ਪਾਰਟੀ ਦਾ ਕੋਈ ਆਗੂ ਗੱਲਬਾਤ ਦਾ ਮਾਹੌਲ ਨਹੀਂ ਬਣਾ ਰਿਹਾ ਤੇ ਗੱਲ ਜਿਹੜੀ ਉਹ ਸਿਰੇ ਨਹੀਂ ਸੀ ਜਿਹੜੀ ਉਹ ਚੜ ਸਕਦੀ। ਤੋ ਜਿਹੜੇ ਬਾਕੀ ਨੇ ਉਹਨਾਂ ਦੇ ਨਾਲ ਦੇ, ਉਹਨਾਂ ਨੇ ਵੀ ਅਜਿਹੀ ਗੱਲ ਜਿਹੜੀ ਹੈ ਜੀ ਉਹ ਉਠਾਈ ਆ। ਅਮਨ ਅਰੋੜਾ ਜਿਹੜਾ ਜੀ ਉਹਦਾ ਇਹ ਕਹਿਣਾ ਹੈ ਕਿ ਸਪੀਕਰ ਨੂੰ ਸਾਂਝੇ ਤੌਰ ਦੇ ਉੱਤੇ ਮਿਲਣ ਦੇ ਵਾਸਤੇ ਪਾਰਟੀ ਦੇ 3 ਵਿਧਾਇਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸੱਦਾ ਜਿਹੜਾ ਜੀ ਉਹ ਦਿੱਤਾ ਸੀਗਾ। ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਤੇ ਦੇ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਤੇ ਕੰਵਰ ਸੰਧੂ ਹੋਰਾਂ ਨੂੰ ਪਾਰਟੀ ਵੱਲੋਂ ਮੁਅੱਤਲ ਕਰਨ ਕਰਕੇ ਸੱਦਾ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਵੀ ਲਗਭਗ ਠੱਪ ਹੋ ਗਈਆਂ, ਜਿਹਦੀ ਵਜ੍ਹਾ ਕਰਕੇ ਇਹ ਜਿਹੜੇ ਕੁਝ ਵਿਧਾਇਕ ਨੇ ਉਹ ਮੁੜਨਾ ਤਾਂ ਚਾਹੁੰਦੇ ਆ, ਪਰ ਮੁੜਨ ਦੇ ਵਾਸਤੇ ਉਹ ਰਾਹ ਜਿਹੜਾ ਜੀ ਲੱਭ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਅੰਦਰ ਜਿਹੜਾ ਉਹ ਵੜਿਆ ਜਾਵੇ। ਪਰ ਇਹਦਾ ਦੂਜਾ ਪੱਖ ਇਹ ਆ ਕਿ ਅਮਨ ਅਰੋੜਾ ਹੋਰੀ ਜਿਹੜੇ ਕਿ ਚੱਲ ਰਹੇ ਆ ਕੁਝ ਵੱਖਰੇ ਤੌਰ ਦੇ ਉੱਤੇ ਪਾਰਟੀ ਦੇ ਨਾਲ, ਉਹ ਇਹਨਾਂ ਵਿਧਾਇਕਾਂ ਦੀ ਹਮਾਇਤ ਜਿਹੜੀ ਹੈ ਜੀ ਉਹ ਲੈ ਕੇ ਇਸ ਯਤਨਾਂ ਦੇ ਵਿੱਚ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਹਮਾਇਤ ਜਿਹੜੀ ਹੈ ਜੀ ਉਹ ਜਿਤਾ ਕੇ ਉਹਨਾਂ ਦੇ ਵੱਲੋਂ ਜਿਹੜਾ ਜੀ ਦਾਅਵਾ ਇਹ ਕੀਤਾ ਜਾਵੇ ਕਿ ਉਹ ਵਿਰੋਧੀ ਧਿਰ ਦੇ ਨੇਤਾ ਜਿਹੜਾ ਜੀ ਉਹ ਬਣਨਾ ਚਾਹੁੰਦੇ ਆ। ਰੌਲਾ ਫੇਰ ਉੱਥੇ ਹੀ ਜਿਹੜਾ ਜੀ ਉਹ ਖੜਾ ਕਿ ਕੁਰਸੀ ਜਿਹੜੀ ਆ ਉਹ ਕਿਹਨੂੰ ਮਿਲਦੀ ਆ ਤੇ ਕਿਹਦੇ ਤੋਂ ਖੋਈ ਜਾਂਦੀ ਹੈ। ਇਹ ਕਹਾਣੀ ਫਿਰ ਹੋਰ ਦਫਾੜ ਪੈਣਗੇ। ਤਾਂ ਅੱਗੇ ਹਰਿਆਣੇ ਦੇ ਵਿੱਚ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਉਸ ਦੇ ਜਿਹੜੀ ਕਮਾਨ ਆ ਉਹ ਕੁਮਾਰੀ ਸ਼ੈਲਜਾ ਨੂੰ ਦੇ ਦਿੱਤੀ ਗਈ ਹੈ। ਉਹਦੀ ਐਕਚੁਅਲੀ ਕਾਂਗਰਸ ਦੇ ਹਾਲਾਤ ਜਿਹੜੇ ਆ ਜੀ ਉਹ ਤੁਸੀਂ ਕਹਿ ਦਿਓ ਕਿ ਬਹੁਤੇ ਕੋਈ ਚੰਗੇ ਨਹੀਂ ਹੈਗੇ ਜਿਹੜਾ ਜੀ ਹਰਿਆਣੇ ਦੇ ਵਿੱਚ। ਕਈ ਜਗ੍ਹਾ ਦੇ ਉੱਤੇ ਪਾਟੋ ਧਾੜ ਹੋਈ ਪਈ ਆ ਜਿਹੜੀ ਕਾਂਗਰਸ, ਜਦੋਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਟੌਪ ਗੇਅਰ ਦੇ ਵਿੱਚ ਇਸ ਵੇਲੇ ਪਈ ਹੋਈ ਆ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਹਾਈ ਕਮਾਨ ਨੇ ਇੱਥੋਂ ਦੇ ਜਥੇਬੰਦਕ ਢਾਂਚੇ ਦੇ ਬਾਰੇ ਕੁਮਾਰੀ ਸ਼ੈਲਜਾ ਨੂੰ ਸੂਬਾ ਇਕਾਈ ਦਾ ਪ੍ਰਧਾਨ ਜਿਹੜਾ ਜੀ ਉਹ ਥਾਪਤਾ। ਸ਼ੈਲਜਾ ਅਸ਼ੋਕ ਤੰਵਰ ਦੀ ਜਗ੍ਹਾ ਜਿਹੜੀ ਜੀ ਉਹ ਲੈਣਗੇ। ਅਸ਼ੋਕ ਤੰਵਰ ਨੂੰ ਹਟਾਉਣ ਦੀ ਮੰਗ ਦੇ ਉੱਤੇ ਬਾਗੀ ਰੁਖ ਅਖਤਿਆਰ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵਿਧਾਇਕ ਦਲ ਦਾ ਆਗੂ ਤੇ ਚੋਣ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਭੁਪਿੰਦਰ ਸਿੰਘ ਹੁੱਡਾ ਹੋਰਾਂ ਨੇ ਪਿਛਲੇ ਦਿਨੀ ਇੱਕ ਵੱਖਰੇ ਤੌਰ ਦੇ ਉੱਤੇ ਜਿਹੜੀ ਸੀਗੀ ਉਹ ਰੈਲੀ ਕੀਤੀ ਸੀ। ਬੇਸ਼ੱਕ ਪਹਿਲਾਂ ਕਨਸੂਆਂ ਇਹ ਜਿਹੜੀਆਂ ਜੀ ਲਾਈਆਂ ਜਾ ਰਹੀਆਂ ਸੀਗੀਆਂ ਕਿ
ਉਹ ਵੱਖਰੀ ਪਾਰਟੀ ਬਣਾ ਸਕਦੇ ਆ, ਪਰ ਵੱਖਰੀ ਪਾਰਟੀ ਤਾਂ ਜਿਹੜੀ ਹੈ ਜੀ ਉਹ ਨਹੀਂ ਬਣਾਈ ਭੁਪਿੰਦਰ ਸਿੰਘ ਹੁੱਡਾ ਹੋਰਾਂ ਨੇ, ਪਰ ਉਹ ਹਾਈ ਕਮਾਂਡ ਨੂੰ ਸ਼ਾਇਦ ਜਿਹੜਾ ਜੀ ਉਹ ਸੁਨੇਹਾ ਦੇਣ ਦੇ ਵਿੱਚ ਸਫਲ ਹੋ ਗਏ ਆਪਣੀਆਂ ਬਾਗੀ ਸੁਰਾਂ ਵਾਲਾ। ਜਿਹੜੇ ਹਰਿਆਣੇ ਦੇ ਇੰਚਾਰਜ ਨੇ ਗੁਲਾਮ ਨਬੀ ਆਜ਼ਾਦ, ਉਹਨੇ ਇਹ ਕਿਹਾ ਕਿ ਦੋਵੇਂ ਆਗੂ ਸੂਬੇ ਦੇ ਹੋਰ ਆਗੂਆਂ ਦੇ ਨਾਲ ਮਿਲ ਕੇ ਭਾਜਪਾ ਸਰਕਾਰ ਨੂੰ ਹਟਾਉਣ ਲਈ ਸੰਘਰਸ਼ ਜਿਹੜਾ ਜੀ ਉਹ ਕਰਨਗੇ। ਸੋਨੀਆ ਗਾਂਧੀ ਹੋਰਾਂ ਦੀ ਕਰੀਬੀ ਸਮਝੀ ਜਾਂਦੀ ਕੁਮਾਰੀ ਸ਼ੈਲਜਾ ਹਰਿਆਣਾ ਕਾਂਗਰਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ ਜਿਹੜੀ ਜੀ ਉਹ ਹੈ। ਸ਼ੈਲਜਾ ਹੋਰਾਂ ਨੂੰ ਪ੍ਰਧਾਨ ਥਾਪ ਕੇ ਕਾਂਗਰਸ ਨੇ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਚਿਹਰੇ ਦੇ ਉੱਤੇ ਭਰੋਸਾ ਜਿਹੜਾ ਜੀ ਉਹ ਜਤਾਇਆ, ਪਰ ਗੁੱਟਬਾਜ਼ੀ ਦੇ ਨਾਲ ਜੂਝ ਰਹੀ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਸ਼ੈਲਜਾ ਨੂੰ ਬਾਕੀ ਆਗੂਆਂ ਦੇ ਮੁਕਾਬਲੇ ਜਿਹੜਾ ਜੀ ਸੂਬਾਈ ਆਗੂ ਜਿਹੜਾ ਉਹ ਜ਼ਿਆਦਾ ਮੰਨਦੇ ਆ। ਤੋ ਹੁਣ ਵੇਖਣ ਵਾਲੀ ਇਹ ਗੱਲ ਹੋਊਗੀ ਕਿ ਪਾਟੋ ਧਾੜ ਹੋਈ ਪਈ ਹਰਿਆਣੇ ਦੀ ਜਿਹੜੀ ਕਾਂਗਰਸ ਹੈ ਉਹਨੂੰ ਕੁਮਾਰੀ ਸ਼ੈਲਜਾ ਹੋਰੀ ਜਿਹੜਾ ਜੀ ਉਹ ਕਿਵੇਂ ਸੰਭਾਲਦੇ ਆ। ਜੀ, ਹਰੇਕ ਥਾਂ ਹੀ ਪਾਟੋ ਧਾੜਿਆ ਜੀ। ਤੇ ਅੱਗੇ ਬਰੇਲੀ ਯੂਨੀਵਰਸਿਟੀ ਦਾ ਜਿਹੜਾ ਕਾਂਡ ਆ ਉਹ ਕਿੱਥੇ ਕੁ ਤੱਕ ਪਹੁੰਚੀ ਗੱਲ? ਸੁਪਰੀਮ ਕੋਰਟ ਦਾ ਇਹਦੇ ਉੱਤੇ ਜਿਹੜਾ ਜੀ ਉਹ ਨੋਟਿਸ ਲਿਆ ਜਾਣਾ ਬਹੁਤ ਅਹਿਮ ਹੈ, ਜਿਸ ਦਿਨ ਤੋਂ ਇਹ ਸਾਰਾ ਕੁਝ ਜਿਹੜਾ ਜੀ ਇਹ ਚੱਲ ਰਿਹਾ। ਪਰ ਸੁਪਰੀਮ ਕੋਰਟ ਪਲ ਪਲ ਦੀ ਜਿਹੜੀ ਜਾਣਕਾਰੀ ਆ ਉਹ ਲੈ ਰਿਹਾ ਹੈ ਔਰ ਇਹਦੇ ਉੱਤੇ ਆਪਣੇ ਹੁਕਮ ਜਿਹੜੇ ਜੀ ਉਹ ਜਾਰੀ ਕਰ ਰਿਹਾ। ਸੁਪਰੀਮ ਕੋਰਟ ਨੇ ਸ਼ਾਹਜਹਾਂਪੁਰ ਦੀ LLM ਦੀ ਵਿਦਿਆਰਥਣ ਤੇ ਉਹਦੇ ਭਰਾ ਨੂੰ ਬਰੇਲੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕਿਸੇ ਹੋਰ ਲਾਅ ਕਾਲਜ ਤਬਦੀਲ ਕਰਨ ਦੇ ਹੁਕਮ ਜਿਹੜੇ ਜੀ ਉਹ ਜਾਰੀ ਕੀਤੇ ਆ। ਸੁਪਰੀਮ ਕੋਰਟ ਨੇ ਇਹ ਕਿਹਾ ਜੀ ਕਿ ਸਾਡੇ ਵਾਸਤੇ ਜਿਹੜੇ ਸਟੂਡੈਂਟ ਦਾ ਭਵਿੱਖ ਮਹੱਤਵਪੂਰਨ ਹੈ। ਇਸ ਸਟੂਡੈਂਟ ਨੇ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਤੇ ਸ਼ੋਸ਼ਣ ਦੇ ਦੋਸ਼ ਜਿਹੜੇ ਜੀ ਉਹ ਲਾਏ ਸੀ। ਜਸਟਿਸ ਆਰ ਭਾਨੂਮਤੀ ਤੇ ਜਸਟਿਸ AS ਬੋਪੰਨਾ ਦੇ ਬੈਂਚ ਨੇ ਯੂਪੀ ਸਰਕਾਰ ਨੂੰ ਇਹ ਕਿਹਾ ਕਿ ਸਿਖਰਲੀ ਅਦਾਲਤ ਦੇ ਪਹਿਲੇ ਹੁਕਮ ਦੇ ਉੱਤੇ ਅਮਲ ਕਰਦਿਆਂ ਇਸ ਸਟੂਡੈਂਟ ਤੇ ਉਹਦੇ ਭਰਾ ਨੂੰ ਹੋਸਟਲ ਦੀ ਸਹੂਲਤ ਵਾਲੇ ਕਿਸੇ ਹੋਰ ਕਾਲਜ ਦੇ ਵਿੱਚ ਤਬਦੀਲ ਕਰਨ ਦੇ ਸਾਰੇ ਪ੍ਰਬੰਧ ਕੀਤੇ ਜਾਣ। ਬੈਂਚ ਨੇ ਬਾਰ ਕੌਂਸਲ ਆਫ ਇੰਡੀਆ ਨੂੰ ਇਹ ਕਿਹਾ ਕਿ ਉਹਨਾਂ ਕਾਲਜਾਂ ਦੇ ਵਿੱਚ ਸੀਟਾਂ ਵਧਾਈਆਂ ਜਾਣ ਜਿਨ੍ਹਾਂ ਦੇ ਵਿੱਚ ਇਸ ਵਿਦਿਆਰਥਣ ਤੇ ਉਹਦੇ ਭਰਾ ਨੂੰ LLM ਦੇ ਤੇ LLB ਦੇ ਕਲਾਸ ਦੇ ਵਿੱਚ ਤਬਦੀਲ ਕੀਤਾ ਜਾਵੇ। ਮਤਲਬ ਕਿ ਸੁਪਰੀਮ ਕੋਰਟ ਨੇ ਵੱਡੀ ਗੱਲ ਜਿਹੜੀ ਜੀ ਇਹ ਕਹਿਤੀ ਹੈ ਕਿ ਜੇ ਸੀਟਾਂ ਵਧਾਉਣੀਆਂ ਪੈਂਦੀਆਂ ਤਾਂ ਵਧਾਓ, ਕਿਉਂਕਿ ਇਸ ਲੜਕੀ ਦੀ ਸੁਰੱਖਿਆ ਜਿਹੜੀ ਹੈ ਜੀ ਉਹ ਜ਼ਰੂਰੀ ਆ। ਅਦਾਲਤ ਨੇ ਇਹਦੇ ਨਾਲ ਹੀ ਆਪਣੇ ਪੱਧਰ ਦੇ ਉੱਤੇ ਨੋਟਿਸ ਦੇ ਲਈ ਪਟੀਸ਼ਨ ਦਾ ਨਿਬੇੜਾ ਜਿਹੜਾ ਜੀ ਉਹ ਕੀਤਾ। ਅਦਾਲਤ ਨੇ ਇਹ ਕਿਹਾ ਕਿ ਵਿਦਿਆਰਥਣ ਤੇ ਉਹਦੇ ਮਾਪਿਓ ਦਿੱਲੀ ਪੁਲਿਸ ਦੇ ਨਾਲ ਆਪਣੇ ਘਰ ਸ਼ਾਹਜਹਾਂਪੁਰ ਜਾ ਸਕਦੇ ਆ। ਬੈਂਚ ਨੇ ਇਹ ਵੀ ਕਿਹਾ ਕਿ ਜੇ ਸੁਰੱਖਿਆ ਸਹਿਤ ਕਿਸੇ ਹੋਰ ਹੁਕਮ ਦੀ ਲੋੜ ਪੈਂਦੀ ਆ ਤਾਂ ਇਲਾਹਾਬਾਦ ਹਾਈ ਕੋਰਟ ਅੱਗੇ ਇਹਦਾ ਜ਼ਿਕਰ ਜਿਹੜਾ ਉਹ ਕੀਤਾ ਜਾ ਸਕਦਾ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵਿਦਿਆਰਥਣ ਦਾ ਇੱਕ ਵੀਡੀਓ ਕਲਿੱਪ ਸਾਹਮਣੇ ਆਉਣ ਦੇ ਉੱਤੇ ਸਾਬਕਾ ਮੰਤਰੀ ਚਿਨਮਯਾਨੰਦ ਵਿਰੁੱਧ FIR ਦਰਜ ਕਰਕੇ ਜਾਂਚ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਹੋਈ ਆ। ਪਰ ਅਜੇ ਤੱਕ ਚਿਨਮਯਾਨੰਦ ਜਿਹੜਾ ਜੀ ਉਹਦੇ ਤੋਂ ਪੁੱਛਗਿੱਛ ਨਹੀਂ ਕੀਤੀ ਗਈ। ਇਹ ਜਿਹੜੀ ਲੜਕੀ ਸੀਗੀ ਇਹਨੇ ਫੇਸਬੁੱਕ ਦੇ ਉੱਤੇ ਜਿਹੜਾ ਸੀ ਇੱਕ ਵੀਡੀਓ ਪਾ ਕੇ ਆਪਣੇ ਆਪ ਨੂੰ ਖਤਰਾ ਦੱਸਿਆ ਸੀ। ਇਹ ਕਿਹਾ ਸੀਗਾ ਕਿ ਇਹ ਜਿਹੜਾ ਇਹਦਾ ਬਣਾਇਆ ਹੋਇਆ ਜਿਹੜਾ ਚਿਨਮਯਾਨੰਦ ਦਾ ਜਿਹੜਾ ਹੈਗਾ ਜੀ ਉੱਥੇ ਕਈ ਵਿਦਿਆਰਥਣਾਂ ਜਿਹੜੀਆਂ ਨੇ ਉਹਦਾ ਸ਼ੋਸ਼ਣ ਕੀਤਾ ਜਾ ਰਿਹਾ। ਔਰ ਉਦੋਂ ਬਾਅਦ ਇਹ ਅਚਾਨਕ ਗਾਇਬ ਹੋ ਗਈ ਸੀ ਲੜਕੀ, ਜਿਹੜੀ ਕਿ ਰਾਜਸਥਾਨ ਦੇ ਵਿੱਚੋਂ ਬਾਅਦ ਉਦੋਂ ਬਰਾਮਦ ਕੀਤੀ ਗਈ ਜਦੋਂ ਕੁਝ ਵਕੀਲਾਂ ਨੇ ਸੁਪਰੀਮ ਕੋਰਟ ਦੇ ਕੋਲੇ ਜਾ ਕੇ ਜਿਹੜੀ ਜੀ ਫਰਿਆਦ ਕੀਤੀ ਕਿ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਜਿਹੜਾ ਜੀ ਉਹ ਆਪ ਨੋਟਿਸ ਜਿਹੜਾ ਜੀ ਉਹ ਲਵੇ। ਹੁਣ ਇਹ ਮਾਮਲਾ ਜਿਹੜਾ ਜੀ ਬਹੁਤ ਅਹਿਮ ਬਣ ਗਿਆ। ਇਹ ਦੂਸਰਾ ਮਾਮਲਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਹਮਣੇ ਆਇਆ। ਇਸ ਤੋਂ ਪਹਿਲਾਂ ਕੁਲਦੀਪ ਸਿੰਗਰ ਵਾਲਾ ਜਿਹੜਾ ਮਾਮਲਾ ਸੀਗਾ ਜੀ ਉਹ ਵੀ ਵਾਵਾ ਚਰਚਾ ਦਾ ਵਿਸ਼ਾ ਬਣਿਆ ਸੀ। ਜਿੰਨੀ ਦੇਰ ਤੱਕ ਸੁਪਰੀਮ ਕੋਰਟ ਨੇ ਇਹਦਾ ਨੋਟਿਸ ਨਹੀਂ ਲਿਆ ਉਦੋਂ ਤੱਕ ਕੁਲਦੀਪ ਸਿੰਗਰ ਵਾਲੇ ਮਾਮਲੇ ਦੇ ਉੱਤੇ ਕੋਈ ਸੁਣਵਾਈ ਜਿਹੜੀ ਉਹ ਨਹੀਂ ਹੋਈ ਔਰ ਲੜਕੀ ਦੇ ਬਹੁਤ ਨੇੜਲੇ ਜਿਹੜੇ ਸੀ ਉਹ ਮਾਰੇ ਗਏ ਸੀ ਔਰ ਲੜਕੀ ਨੂੰ ਵੀ ਮਾਰਨ ਦੀ ਕੋਸ਼ਿਸ਼ ਹੋਈ ਸੀ, ਜਿਹੜੀ ਕਿ ਇਸ ਵੇਲੇ ਜਿਹੜੀ ਦੀ ਉਹ ਕਾਫੀ ਹੱਦ ਤੱਕ ਰਿਕਵਰ ਕਰ ਰਹੀ ਹੈ ਔਰ ਉਹਦੇ ਬਿਆਨ ਵੀ ਹਸਪੀਟਲ 'ਚ ਹੋਏ ਹੈ ਜੀ। ਤੇ ਅਖੀਰ ਦੇ ਵਿੱਚ ਪੰਜਾਬ ਦੇ ਮੰਤਰੀ ਰਾਣਾ ਸੋਢੀ ਦੀ ਗੱਲ ਕਰੀਏ ਤਾਂ ਉਸ ਦੇ ਲੜਕੇ ਤੇ ਇਰਾਦਾ ਕਤਲ ਦੇ ਦੋਸ਼। ਜੀ ਇਹ ਜਿਹੜਾ ਜੀ ਖੇਡ ਮੰਤਰੀ ਹੈ ਪੰਜਾਬ ਦਾ ਜਿਹੜਾ ਔਰ ਐਡੀਸ਼ਨਲ ਸੈਸ਼ਨ ਜੱਜ ਨੇ ਫਿਰੋਜ਼ਪੁਰ ਦੇ ਵਿੱਚ ਤੇ ਕਿ ਰਾਣਾ ਗੁਰਮੀਤ ਸੋਢੀ ਦੇ ਮੁੰਡੇ ਰਘੂਮੀਤ ਸਿੰਘ ਸੋਢੀ ਤੇ ਉਹਦੇ ਦੋ ਸਾਥੀਆਂ ਦੇ ਉੱਤੇ
ਬਲਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਹੱਤਿਆ ਕਰਨ ਦੇ ਜਿਹੜਾ ਹੱਤਿਆ ਦੀ ਕੋਸ਼ਿਸ਼ ਕਰਨ ਦੇ ਜਿਹੜੇ ਦੋਸ਼ ਸੀਗੇ ਉਹ ਤੈਅ ਕੀਤੇ ਗਏ ਆ ਔਰ 20 ਤਰੀਕ ਨੂੰ ਗਵਾਹਾਂ ਨੂੰ ਪੇਸ਼ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। 30 ਅਗਸਤ ਨੂੰ ਤਿੰਨਾਂ ਦੋਸ਼ੀਆਂ ਦੀ ਰਘੂਮੀਤ ਸਿੰਘ ਸੋਢੀ, ਰਵਿੰਦਰ ਤੇ ਸੁਖਪਾਲ ਸਿੰਘ ਉਰਫ ਸੁੱਕਾ ਦੇ ਖਿਲਾਫ 307 ਇਰਾਦਾ ਕਤਲ, 323 ਤੇ 34 ਦੇ ਤਹਿਤ ਕੇਸ ਚਲਾਉਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਸੀਗੇ। ਦੋਸ਼ ਇਹ ਹੈ ਜੀ ਕਿ 2013 ਦੇ ਵਿੱਚ ਪਿੰਡ ਮਿਰਜ਼ਾ ਲੱਖੋ ਕੇ ਨਿਵਾਸੀ ਬਲਜੀਤ ਸਿੰਘ ਜਿਹੜਾ ਸੀਗਾ ਦੀ ਬੀਬੀ ਜਗੀਰ ਕੌਰ ਮਾਮਲੇ ਦੇ ਵਿੱਚ ਗਵਾਹੀ ਤੋਂ ਖਫਾ ਹੋ ਕੇ ਹਮਲਾ ਜਿਹੜਾ ਜੀ ਉਹ ਕਰਕੇ ਉਹਦੀ ਲੱਤ ਦੇ ਵਿੱਚ ਗੋਲੀ ਜਿਹੜੀ ਉਹ ਮਾਰੀ ਗਈ ਸੀ। ਉਹ ਕਈ ਦਿਨ ਫਰੀਦਕੋਟ ਮੈਡੀਕਲ ਕਾਲਜ ਵਿੱਚ ਭਰਤੀ ਰਿਹਾ। ਪੁਲਿਸ ਨੇ ਮਾਮਲਾ ਹੀ ਦਰਜ ਜਿਹੜਾ ਉਹ ਨਹੀਂ ਸੀ ਕੀਤਾ। ਐਸਡੀ ਜਿਹੜੀ ਸੀਗੀ ਜੀ ਉਹਨਾਂ ਦੀ ਅਦਾਲਤ ਦੇ ਵਿੱਚ ਇਹ ਮਾਮਲਾ ਗਿਆ। ਅਦਾਲਤ ਦੇ ਵਿੱਚੋਂ ਹੁਕਮ ਜਿਹੜਾ ਸੀ ਉਹ ਮਿਲਣ ਤੋਂ ਬਾਅਦ ਇਹ ਮਾਮਲਾ ਦਰਜ ਜਿਹੜਾ ਉਹ ਕੀਤਾ ਗਿਆ ਤੇ ਹੁਣ ਇਹਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਦੇ ਮੁੰਡੇ ਦਾ ਨਾਮ ਵੀ ਜਿਹੜਾ ਜੀ ਉਹ ਸ਼ਾਮਲ ਹੈ, ਜਿਹੜਾ ਚਲਾਨ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।